ਤਕਰੀਬਨ ਕੋਈ 1.5 ਘੰਟੇ ਦਾ ਟਾਈਮ ਜਿਹੜਾ ਨਾ ਉਹ ਸਾਨੂੰ ਲੱਗ ਗਿਆ, ਮੈਨੂੰ ਲੱਗ ਗਿਆ ਗੱਡੀ ਕਲੀਅਰ ਕਰਾਉਂਦਾ, ਕਿਉਂਕਿ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਆਨਲਾਈਨ ਹੈ ਇੱਥੇ ਦੀ। ਜਦੋਂ ਵੀ ਤੁਸੀਂ ਸ਼ਾਰਜਾ ਟਰਮੀਨਲ ਤੇ ਆਓ, ਇਹਨਾਂ ਦਾ ਗੇਟ ਪਾਸ ਆਨਲਾਈਨ ਬਣਦਾ। ਪਹਿਲਾਂ ਆਨਲਾਈਨ ਉਹਨਾਂ ਦੀ ਐਪਲੀਕੇਸ਼ਨ ਤੇ ਜਾ ਕੇ ਆਨਲਾਈਨ ਗੇਟ ਪਾਸ ਲਓ। ਗੇਟ ਪਾਸ ਤੋਂ ਬਾਅਦ ਅੱਗੇ ਜਦੋਂ ਹੀ ਐਂਟਰ ਹੋਣਾ ਇਹਦੇ ਅੰਦਰ, ਪੋਰਟ ਦੇ ਅੰਦਰ, ਖਾਲਦ ਪੋਰਟ ਦੇ ਅੰਦਰ, ਇੱਥੇ ਤੁਸੀਂ ਆ ਕੇ ਲੈਫਟ ਸਾਈਡ ਤੇ ਉਹਨਾਂ ਨੂੰ ਗੇਟ ਪਾਸ ਵਾ ਕੇ ਕਸਟਮ ਕਲੀਅਰ ਕਰਾਉਣਾ। ਉਹਨਾਂ ਤੁਹਾਡੇ ਕੋਲ 25 ਦਰਮ ਇੱਕ ਲੈਣੇ ਆ ਕਸਟਮ ਕਲੀਅਰ ਦੇ, ਤੇ 10 ਦਰਮ ਜਿਹੜੇ ਆ ਐਂਟਰੀ ਜਿਹੜਾ ਗੇਟ ਪਾਸ ਉਹਦੇ ਲੈਣੇ। ਤੇ ਇਹ ਹੁਣ ਜਹਾਜ਼ ਦੇ ਵਿੱਚ ਆਪਾਂ ਗੱਡੀ ਦਿੱਤੀ ਵਾੜ, ਤੇ ਜਿਹੜਾ ਮੇਰਾ ਇਧਰੋਂ ਕਲੀਅਰੈਂਸ ਵਾਲਾ ਆਂਦਾ ਵੀ ਚਾਬੀ ਇਹਨੂੰ ਦੇ ਕੇ ਆ ਜਾਣਾ, ਇਹਨਾਂ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ। मेरा बाप जमाने से तो ईरान का था, ਅੱਛਾ, और ईरान से तो आया पाकिस्तान से, हमारा माँ से शादी किया, फिर आया दुबई में। ओके। हाँ, दुबई में आया। जब से हम लोग पैदा भी दुबई में हो ਹਾਂ गए, ਦੁਬਈ ਵਿੱਚ बच्चा पूरा खानदान दुबई में है। ਆਪਕਾ ਵੀ ਠਾਠਾ ਮਾਰਦਾ ਸਮੁੰਦਰ ਤੇ ਠਾਠਾ ਮਾਰਦਾ ਹੀ ਸਾਡਾ ਬਹਿਰੀ ਬੇੜਾ, ਜਹਾਜ਼ ਬੇੜਾ। ਹੈ ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਪੰਜਾਬੀ ਐਕਸਪਲੋਰਰ ਦੇ ਨਾਂ ਤੋਂ ਆਪਾਂ ਪੰਜਾਬੀਆਂ ਨੇ ਐਕਸਪਲੋਰ ਕਰਨਾ ਦੁਨੀਆ ਨੂੰ। ਵਰਲਡ ਟੂਰ ਤੇ ਅੱਜ ਨਿਕਲਣ ਲੱਗੇ ਆ। ਅੱਜ ਸਾਡਾ ਪਹਿਲਾ ਦਿਨ ਤੁਸੀਂ ਕਹਿ ਲਓ। ਪਹਿਲਾ ਵਲੌਗ ਪਾਇਆ ਸੀ ਕਿਸ ਤਰ੍ਹਾਂ ਅਸੀਂ ਗੱਡੀ ਦਾ ਕਾਰਨਟ ਵਗੈਰਾ ਬਣਾਇਆ, ਤੇ ਅੱਜ ਦੂਜਾ ਅਸੀਂ ਹੁਣ ਦੁਬਈ ਤੋਂ ਆਪਣੇ ਘਰੋਂ ਨਿਕਲੇ ਆ। ਪਿਛਲੀਆਂ ਸੀਟਾਂ ਵੇਖ ਸਕਦੇ ਹੋ, ਕਢਾਤੀਆਂ, ਸਮਾਨ ਸਾਰਾ ਲੋਡ ਕਰ ਲਿਆ। ਸਾਰਾ ਸਮਾਨ ਆਪਾਂ ਛੱਤ ਤੇ ਕਰ ਦੇਣਾ, ਕਿਉਂਕਿ ਇੱਥੋਂ ਅਸੀਂ ਦੁਬਈ ਤੋਂ ਜਾਣਾ ਈਰਾਨ ਫੇਰੀ ਤੇ ਜਾਣਾ, ਗੱਡੀ ਉੱਤੇ ਰੱਖਣੀ ਹੈ। ਸੋ ਇਸ ਤੋਂ ਸਮਾਨ ਵਿੱਚ ਹੀ ਰੱਖਿਆ ਵੀ ਜਦੋਂ ਕ੍ਰਾਸ ਕਰਾਂਗੇ ਈਰਾਨ 'ਚ ਪਹੁੰਚਾਂਗੇ ਉਦੋਂ ਸਮਾਨ ਛੱਤ ਤੇ ਕਰ ਲਾਂਗੇ। ਤੇ ਇੱਥੇ ਵਿੱਚ ਹੀ ਆਪਾਂ ਸੋਇਆ ਕਰਨਾ। ਇਹ ਨਾਲ ਆਪਣੇ ਚਾਚਾ ਜੀ, ਤੇ ਇੱਧਰ ਵਕਾਰ ਭਿੰਡਰ ਸਾਹਿਬ, ਤੇ ਅੰਜਮ ਵੀ ਅੱਗੋਂ ਰਲ ਰਿਹਾ, ਸਾਨੂੰ ਤੁਰਕੀ ਤੋਂ ਜੁਆਇਨ ਕਰ ਰਿਹਾ। ਤੇ ਇਹ ਸਫ਼ਰ ਰਹੇਗਾ ਆਪਣਾ ਕੁਛ ਲਗਭਗ 9 ਕੁ ਮੁਲਕਾਂ ਦਾ। ਸੋ ਦੁਆ ਕਰਿਓ ਖੈਰੋਫੀਅਤ ਨਾਲ ਜਾਈਏ ਤੇ ਖੈਰੋਫੀਅਤ ਨਾਲ ਰੱਬ ਸੋਹਣਾ ਸਾਨੂੰ ਮੋੜ ਕੇ ਲਿਆਵੇ, ਤੇ ਨਾਲ ਸੋਹਣੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ। ਹੁਣ ਅਸੀਂ ਪਹਿਲੋਂ ਜਾਣਾ, ਜਿਹੜੀ ਅਸੀਂ ਜਿੱਥੋਂ ਟਿਕਟ ਲਈ ਨਾ, ਫੈਰੀ ਦੀ ਟਿਕਟ ਲਈ, ਅਲ ਹਿਲੀ ਮੈਰੀਨ ਸਰਵਿਸਿਜ਼, ਉੱਥੇ ਹੀ ਗੱਡੀ ਜਾਣੀ ਹੈ ਤੇ ਉੱਥੇ ਹੀ ਆਪਾਂ ਜਾਣਾ। ਤੇ ਉਹਨਾਂ ਕੋਲ ਪਹਿਲਾਂ ਜਾ ਕੇ ਆਪਣਾ ਕੋਆਰਡੀਨੇਟ ਦਿੱਤਾ ਸੀ, ਕੋਆਰਡੀਨੇਟ ਤੇ ਪਿਸਾਜੇ ਉਹਨਾਂ ਨੇ ਰੱਖਿਆ ਸੀ ਕੱਲ ਦਾ ਕੁਝ ਲੀਗਲ ਫਾਰਮੈਲਿਟੀਜ਼ ਦੀ, ਉਹ ਲੈ ਕੇ ਫਿਰ ਆਪਾਂ ਬੋਰਡਿੰਗ ਲੈਣੀ ਆ ਫੈਰੀ ਦੀ। ਉਧਰ ਨੂੰ ਚੱਲਦੇ ਆ। ਅੱਜ ਦਾ ਵਲੌਗ ਤੁਹਾਡੇ ਨਾਲ ਰੂਬਰੂ ਕਰਦੇ ਰਵਾਂਗੇ, ਨਾਲ ਦੇ ਨਾਲ ਸ਼ੁਗਰ ਮੇਲਾ ਬਣਾਉਂਦੇ ਰਹਾਂਗੇ, ਵਿਖਾਵਾਂਗੇ ਵੀ ਤੁਹਾਨੂੰ ਕਿ ਕਿਸ ਤਰ੍ਹਾਂ ਤੁਸੀਂ ਦੁਬਈ ਤੋਂ ਈਰਾਨ ਜਾ ਸਕਦੇ ਜੇ। ਡਾਕੂਮੈਂਟ ਤਾਂ ਮੈਂ ਪਹਿਲਾਂ ਦੱਸਿਆ ਸੀ ਵੀ ਕਿਹੜੇ ਆ, ਕਿੰਨਾ ਸਫ਼ਰ ਆ, ਤੇ ਰਾਹ 'ਚ ਕੀ ਕੁਝ ਫੇਸ ਕਰਨਾ ਪੈਂਦਾ, ਤੇ ਈਰਾਨ ਜਾ ਕੇ ਕਿਵੇਂ ਹੁੰਦਾ, ਸਾਰੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਓ ਜੀ, ਆਪਾਂ ਟਿਕਟ ਉੱਥੋਂ ਲੈ ਕੇ ਸਮਾਨ ਪੈਸੇਂਜਰ ਟਰਮੀਨਲ ਤੇ ਆ ਗਏ। ਵਕਾਰ ਨੂੰ ਲਾਉਣਾ ਇੱਥੇ, ਤੇ ਗੱਡੀ ਉਹ ਉਧਰ ਅੱਗੇ ਮੈਂ ਲੈ ਕੇ ਜਾਣੀ ਆ, ਉਹ ਵੀ ਚੜਾਉਣੀ ਆ ਜਹਾਜ਼ੇ। ਤੇ ਸਮਾਨ ਸਾਰਾ ਲਾ ਲਿਆ, ਤੇ ਆ ਕੁਛ ਗੱਡੀ ਵਾਲਾ ਸਮਾਨ ਜਿਹੜਾ ਉਹ ਬਚ ਗਿਆ, ਇਹ ਵਿੱਚ ਹੀ ਨਿਗਾਉਣਾ ਆਪਾਂ ਸਾਰਾ ਸਮਾਨ ਜਿਹੜਾ। ਇਹਦੇ ਵਿੱਚ ਸੱਚ ਮੇਰੀ ਜੁੱਤੀ ਹੈ, ਇੱਕ ਚੱਪਲ ਜਿਹੜੀ ਉਹ ਚਾਚਾ ਕੱਢ ਲਈਏ, ਚੱਪਲ ਕਿਉਂਕਿ ਪਾਉਣੀ ਵੀ ਹੈ ਰਾਹ 'ਚ ਆਪਾਂ। ਹਾਂ, ਸਮਾਨ ਇੱਥੇ ਹੀ ਹੈ ਜੀ। ਤੇ ਆਹ ਅਸੀਂ ਲਾ ਲਿਆ ਆਪਣਾ ਜਿਹੜਾ ਲੈ ਕੇ ਜਾਣਾ। ਤੇ ਵਕਾਰ ਮੈਂ ਆਇਆ ਫਿਰ ਗੱਡੀ ਤੋਂ ਚੜਾ ਕੇ ਜਹਾਜ਼ੇ। ਤੁਸੀਂ ਖਲੋ, ਮੈਂ ਹੁਣ ਗੱਡੀ ਚੜਾਉਣ ਚੱਲਾਂ, ਤੁਸੀਂ ਅੰਦਰ ਜਾ ਕੇ ਬਵੋ। ਮੈਂ ਪੈਸੇਂਜਰ ਟਰਮੀਨਲ ਤੇ ਗੱਡੀ ਇੱਕ ਵਾਰੀ ਚੜਾਵਾਂ। ਉਹ ਮੈਨੂੰ ਚੇਤਾ ਭੁੱਲ ਜਾਂਦਾ ਵੀ ਦੂਜੀ ਸਾਈਡ ਤੋਂ ਚੜ੍ਹਨਾ, ਇੱਧਰੋਂ ਚੜ੍ਹਨਾ ਹੁੰਦਾ ਨਾ। ਅਸੀਂ ਸ਼ਾਰਜਾ ਪੋਰਟ ਖਾਲਦ, ਹੁਣ ਮੈਂ ਵਕਾਰ ਨੂੰ ਲਾ ਕੇ, ਤੇ ਜਿੱਧਰ ਗੱਡੀ ਆਪਾਂ ਚੜਾਉਣੀ ਆ ਉੱਥੋਂ ਪਹਿਲਾਂ ਉਹਦਾ ਗੇਟ ਪਾਸ ਜਿਹੜਾ ਉਹ ਦੇ ਕੇ ਵਿਖਾ ਕੇ ਸਟੈਂਪ ਕਰਾ ਕੇ ਫਿਰ ਅੱਗੇ ਜਾਣਾ। ਉਸ ਸਾਈਡ ਤੇ ਮਸਜਿਦ ਦੇ ਕੋਲ ਜਿਹੜਾ ਸ਼ਾਰਜਾ ਦੇ ਵਿੱਚ ਖਾਲਦ ਪੋਰਟ ਹੈ, ਇੱਥੇ ਇਹਨਾਂ ਦਾ ਜਿੱਥੇ ਗੱਡੀ ਵਾਲਾ ਟਰਮੀਨਲ ਹੈ। ਗੱਡੀ ਟਰਮੀਨਲ ਤੇ ਇੱਕ ਹੀ ਆ, ਲੇਕਿਨ ਇਹ ਵੀ ਇੱਥੋਂ ਗੇਟ ਪਾਸ ਲੈਣਾ। ਪਹਿਲਾਂ ਆਪਾਂ ਗੇਟ ਪਾਸ ਲੈ ਲਈਏ, ਫਿਰ ਗੱਡੀ ਉੱਤੇ ਚੜਾਉਂਦੇ ਕਰਾ ਕੇ ਗੱਡੀ ਦਾ ਗੇਟ ਪਾਸ, ਸਿਕਿਉਰਿਟੀ ਚੈੱਕ, ਕਸਟਮ, ਸਾਰਾ ਕੁਝ ਕਰਾ ਕੇ ਤੇ ਅਸੀਂ ਆ ਵੱਡੇ ਜਹਾਜ਼ਾਂ ਦੇ ਕੋਲ ਆ ਗਏ ਆ। ਇਹਨਾਂ ਦੇ ਮੈਨੂੰ ਲੱਗਦਾ ਗੱਡੀਆਂ ਜਾਂਦੀਆਂ। ਇਹ 6 ਨੰਬਰ ਯਾਰਡ ਹੈ ਆਪਣਾ, ਜਿਹਦੇ 'ਤੇ ਆਪਾਂ ਜਾਣਾ। ਇਹ ਵੇਖੋ ਜਹਾਜ਼ ਬਹੁਤ ਤਗੜੇ ਬਾਈ, ਜਿਨ੍ਹਾਂ ਤੇ ਗੱਡੀਆਂ ਲੱਦਦੇ ਆ। ਤੇ ਇਹਦੇ ਨਾਲ ਦਾ ਕੋਈ ਆਪਣਾ 6 ਨੰਬਰਾਂ ਦੇ ਜਹਾਜ਼ ਹੈ, ਬੈਰੀ ਜਹਾਜ਼ ਆ, ਸਾਰਾ ਜਹਾਜ਼ ਹੀ ਹੈ ਜੀ, ਬਹੁਤ ਵੱਡਾ ਜਹਾਜ਼ ਆ। ਕਿਉਂਕਿ ਗੱਡੀਆਂ ਵੀ ਨਾਲ ਤੇ ਪੈਸੇਂਜਰ ਵੀ ਨਾਲ, ਸਾਰਾ ਕੁਝ ਇਹਦੇ ਵਿੱਚ ਹੀ ਲੋਡ ਹੋਣਾ। ਇਹਨਾਂ ਦੇ ਨੰਬਰਸ ਹੋਣੇ ਆ, 6 ਨੰਬਰ 'ਚ ਆਪਣਾ ਹੈ ਵਾ। ਇਹ ਨਹੀਂਗਾ, ਇਹਨਾਂ ਐ ਨੂੰ ਮੋੜ ਲਿਆ ਹੋਰ ਹੋਣਾ, ਲੇਕਿਨ ਹੈ ਇਹਦੇ ਨਾਲ ਦਾ ਹੀ। ਇਹ ਤਾਂ ਪਤਾ ਲੱਗ ਹੀ ਗਿਆ ਮੈਨੂੰ। ਉਹ ਮੈਨੂੰ ਲੱਗਦਾ ਜੀ ਇਹਦੇ ਤੇ ਆਪਾਂ ਜਾਣਾ, ਕਿਉਂਕਿ ਉਹ ਵੇਖੋ ਨਾ ਆਰਾਮ ਦਾ ਝੰਡਾ ਜਿਹੜਾ ਲੱਗਾ, ਤੇ ਉਹ ਉੱਥੇ ਗੱਡੀਆਂ ਵਾੜਦੇ ਅੰਦਰ। ਤੇ ਹੈਗਾ ਬਹੁਤ ਵੱਡਾ ਜੁਗਾੜ, ਇਹਦੀ ਜੁਗਾੜਮੈਂਟ ਈਰਾਨ ਨਾਰਥ, ਇਹ ਜਾਣਾ।
ਉਹ ਦੇਖੋ ਇਹਦੇ ਨਾਲ ਦੇ ਸ਼ਿਪ ਵੱਡੇ ਵੱਡੇ ਖਲੋਤੇ ਆ ਇੱਥੇ ਵੀ। ਇੰਸਪੈਕਸ਼ਨ ਕਰ ਲਈ ਗੱਡੀ ਦੀ ਉਹਨੇ, ਸਾਰੇ ਸਾਈਡਾਂ ਵੇਖ ਲਈਆਂ ਤੇ ਆਂਦਾ ਗੱਡੀ ਲਾਇਆ ਅੱਗੇ। ਤੇ ਇਹ ਹੁਣ ਜਹਾਜ਼ ਦੇ ਵਿੱਚ ਆਪਾਂ ਗੱਡੀ ਦਿੱਤੀ ਵਾੜ, ਤੇ ਜਿਹੜਾ ਮੇਰਾ ਇਧਰੋਂ ਕਲੀਅਰੈਂਸ ਵਾਲਾ ਆਂਦਾ ਵੀ ਚਾਬੀ ਇਹਨੂੰ ਦੇ ਕੇ ਆ ਜਾਣਾ, ਇਹਨਾਂ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ। ਇਹ ਜਹਾਜ਼ ਦਾ ਥੜਾ ਹਿੱਸਾ ਆਪਾਂ ਗੱਡੀ ਦਿੱਤੀ ਹੈ ਲਾ, ਤੇ ਹੁਣ ਇਹ ਇਧਰ ਨੂੰ ਬਾਹਰ ਨਿਕਲ ਕੇ ਤੇ ਮੁੜ ਕੇ ਜਾਣਾ ਆਪਾਂ ਇੰਸ਼ੋਰੈਂਸ ਵਾਲੇ ਪਾਸੇ। ਥੈਂਕ ਯੂ ਬ੍ਰਦਰ। ਤੇ ਇਹਨੂੰ ਚਾਬੀ ਆਪਾਂ ਫੜਾਤੀ ਹੈ। ਤੇ ਹੁਣ ਇਸ ਤੋਂ ਬਾਅਦ ਪੈਸੇਂਜਰ ਟਰਮੀਨਲ ਆਪਾਂ ਵੱਧਦੇ ਆ। ਜਹਾਜ਼ ਦੀ ਥਰਲੀ ਸਾਈਡ ਆ ਤੇ ਵਾਹ ਵੱਡੀ ਹੈ। Where is the where is the passenger sitting area? Upside? Upside. Okay, upside. Where are you from? Me? Yeah. From Iran. Iran. Oh, thank you. ਹਾਂ, ਅਸੀਂ ਹੁਣ ਚੱਲੇ ਹਾਂ ਉਧਰ ਪੈਸੇਂਜਰ ਟਰਮੀਨਲ ਨਾਲ, ਤੇ ਉਧਰੋਂ ਮੇਰੀ ਬੋਰਡਿੰਗ ਹੋਏਗੀ ਕਿਉਂਕਿ ਵਕਾਰ ਦੀ ਬੋਰਡਿੰਗ ਹੋ ਗਈ ਹੈ। ਵਕਾਰ ਦੀ ਬੋਰਡਿੰਗ ਹੋ ਗਈ, ਆਪਣੀ ਬੋਰਡਿੰਗ ਕਰਾ ਕੇ ਹੁਣ ਫਿਰ ਆਪਾਂ ਜਹਾਜ਼ੇ 'ਚ ਬਹਿਣਾ, ਰਾਤੀ 9 ਵਜੇ ਤੁਰਨਾ। ਉਨੀ ਦੇਰ ਇੰਟਰਨੈਟ ਤੇ ਥੋੜਾ ਬਹੁਤਾ ਗੱਲਬਾਤ ਲਾਵਾਂਗੇ ਤੇ ਬਾਕੀ ਗੱਲਾਂ ਫੇਰ ਹੁੰਦੀਆਂ ਜਹਾਜ਼ ਤੇ ਜਾ ਕੇ। ਉਹਨਾਂ ਦੇ ਨਾਲ ਆਪਾਂ ਪੈਸੇਂਜਰ ਟਰਮੀਨਲ ਤੇ ਜਾਣਾ ਕਿਉਂਕਿ ਗੱਡੀ ਜਿਹੜੀ ਕਲੀਅਰ ਕਰਵਾ ਕੇ ਇਹਨਾਂ ਨੇ ਅੱਗੇ ਫਿਰ ਜਹਾਜ਼ 'ਚ ਵਾੜੀ ਸੀ। ਹੁਣ ਉੱਥੋਂ ਜਾ ਕੇ ਮੈਂ ਆਪਣੀ ਬੋਰਡਿੰਗ ਇਮੀਗ੍ਰੇਸ਼ਨ ਕਰਵਾ ਲਾਂ ਤੇ ਫਿਰ ਅੱਗੇ ਚੱਲਦੇ ਆਪਾਂ। ਜਹਾਜ਼ ਵੇਖੋ ਬੜੇ ਬੜੇ ਆ ਜਹਾਜ਼। ਤੁਸੀਂ ਮੁਲਤਾਨ ਤੋਂ ਭਾਜੀ? ਓਕੇ ਓਕੇ ਚਲੋ। ਹੁਣ ਅੰਦਰ ਅੰਦਰ ਦੀ ਜਾਵਾਂਗੇ, ਬਾਹਰੋਂ ਦੀ ਜਾਣਾ? पोर्ट के अंदर ही है, टर्मिनल भी। ਅੱਛਾ ਅੱਛਾ, ਟਰਮੀਨਲ ਵੀ ਅੰਦਰ ਹੀ ਹੈ। हाँ जी। ਲੋ ਜੀ ਹੁਣ ਆਪਾਂ ਟਰਮੀਨਲ ਨੂੰ ਵੱਧਦੇ ਹਾਂ, ਪੈਸੇਂਜਰ ਟਰਮੀਨਲ ਉਧਰ। गड्डी का नंबर की दुबई ए डबल ए दुबई 265 is something। मैं ਵੇਖ ਕੇ 352 ਹਾਂ 2635। ਤੇਰੇ ਨਾਲ ਬਹੁਤਾ ਤੇ ਮੈਨੂੰ ਯਾਦ, ਤੈਨੂੰ ਯਾਦ ਹੋਗਾ, ਮੇਰੇ ਨਾਲ ਬਹੁਤਾ ਮੈਨੂੰ ਆਪਣੀ ਗੱਡੀ ਦਾ ਨੰਬਰ ਨਹੀਂ ਯਾਦ। एक बार देख लेंगे। ਹਾਂ ਬੜੀ ਗੱਲ। ਕਿੰਨੀਆਂ ਗੱਡੀਆਂ ਜਾਂਦੀਆਂ ਰੋਜ਼ਾਨਾ ਇੱਥੋਂ? फिलहाल देख के यही जा रही है। ਅੱਛਾ, ਅੱਜ ਇੱਕੋ ਹੀ ਆ? जी ਜਦੋਂ ਰਸ਼ ਹੁੰਦਾ ਉਦੋਂ ਕਿੰਨੀਆਂ ਹੁੰਦੀਆਂ? और 7 4 2 3 तो नसीब नहीं। अच्छा। एक बार 50 60 70 गड्डी में जाने से। ਅੱਛਾ, ਹੁਣ ਗਰਮੀ ਦੀ ਵਜ੍ਹਾ ਨਾਲ ਮੈਨੂੰ ਲੱਗਦਾ ਘਟਿਆ। जी ਗਰਮੀ ਜ਼ਿਆਦਾ ਦੀ ਵਜ੍ਹਾ ਨਾਲ? नहीं, गर्मी की वजह से नहीं। शिप पहले एक छोटा शिप चलता सी, कोरोना तो पहले बंद हो गया सी। अच्छा कोरोना के बाद ही फिर कुछ 1 2 महीना होए ना चले। अच्छा, थोड़ा टाइम है। हाँ तो फिर स्टार्ट होने दिया गड्डियां वगैरह ज्यादा ले जा। चल सेंटर ਦੇ ਵਿੱਚ 50 60 ਗੱਡੀ ਹੁੰਦੀ ਹੈ, ਥੱਲੇ ਤੇ ਕੀ ਨਾ ਹੈ ਆਪਣਾ ਰੀਫਰਸ ਵਗੈਰਾ ਸਬਜ਼ੀ ਵਾਲੇ ਆਉਂਦੇ ਨੇ ਕਿ ਜਾ ਨਹੀਂ ਨਾ। ਠੀਕ। ਪਾਣੀ ਪਾਣੀ ਪੈ ਦੇ ਚਾਚਾ ਆਂਦਾ ਲਾਲਾ ਤੈਨੂੰ ਪਿਉਣੀ ਹੈ। ਨਾ ਕੀ ਤੇਰਾ? ਸਜਾਦ। ਸਜਾਦ ਆਂਦਾ ਚਾਹ ਪਿਉਣੀ, ਸਜਾਦ ਚਾਹ ਪਿਆ ਦੇ। ਆਂਦਾ ਨੂੰ ਚਾਹ ਪੀਣੀ ਤੇ ਨਾਲੇ ਪਿਉਣੀ। ਮੈਂ ਚਲੋ ਬੜੀ ਮਿਹਰਬਾਨੀ ਤੁਹਾਡੀ। ਤਕਰੀਬਨ ਕੋਈ 1.5 ਘੰਟੇ ਦਾ ਟਾਈਮ ਜਿਹੜਾ ਨਾ ਉਹ ਸਾਨੂੰ ਲੱਗ ਗਿਆ, ਮੈਨੂੰ ਲੱਗ ਗਿਆ ਗੱਡੀ ਕਲੀਅਰ ਕਰਾਉਂਦਾ, ਕਿਉਂਕਿ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਆਨਲਾਈਨ ਹੈ ਇੱਥੇ ਦੀ। ਜਦੋਂ ਵੀ ਤੁਸੀਂ ਸ਼ਾਰਜਾ ਟਰਮੀਨਲ ਤੇ ਆਓ, ਇਹਨਾਂ ਦਾ ਗੇਟ ਪਾਸ ਆਨਲਾਈਨ ਬਣਦਾ। ਪਹਿਲਾਂ ਆਨਲਾਈਨ ਉਹਨਾਂ ਦੀ ਐਪਲੀਕੇਸ਼ਨ ਤੇ ਜਾ ਕੇ ਆਨਲਾਈਨ ਗੇਟ ਪਾਸ ਲਓ। ਗੇਟ ਪਾਸ ਤੋਂ ਬਾਅਦ ਅੱਗੇ ਜਦੋਂ ਹੀ ਐਂਟਰ ਹੋਣਾ ਇਹਦੇ ਅੰਦਰ, ਪੋਰਟ ਦੇ ਅੰਦਰ, ਖਾਲਦ ਪੋਰਟ ਦੇ ਅੰਦਰ, ਇੱਥੇ ਤੁਸੀਂ ਆ ਕੇ ਲੈਫਟ ਸਾਈਡ ਤੇ ਉਹਨਾਂ ਨੂੰ ਗੇਟ ਪਾਸ ਵਾ ਕੇ ਕਸਟਮ ਕਲੀਅਰ ਕਰਾਉਣਾ। ਉਹਨਾਂ ਤੁਹਾਡੇ ਕੋਲ 25 ਦਰਮ ਇੱਕ ਲੈਣੇ ਆ ਕਸਟਮ ਕਲੀਅਰ ਦੇ, ਤੇ 10 ਦਰਮ ਜਿਹੜੇ ਆ ਐਂਟਰੀ ਜਿਹੜਾ ਗੇਟ ਪਾਸ ਉਹਦੇ ਲੈਣੇ। ਸੋ 25 ਦਰਮ ਲੈ ਕੇ ਤੁਹਾਡੀ ਉਹਨਾਂ ਇਨਸਪੈਕਸ਼ਨ ਕਰਨੀ ਆ। ਵੈਸੇ ਗੱਡੀ ਦੀ ਜਿਹੜੇ UAE ਤੋਂ ਜਾਂਦੇ ਉਹਨਾਂ ਦੀ ਇਨਸਪੈਕਸ਼ਨ ਘੱਟ ਹੀ ਕਰਦੇ, ਕੋਈ ਨਹੀਂ ਇਨਸਪੈਕਸ਼ਨ ਕੀਤੀ ਹੈ ਨਹੀਂ ਖਾਸ ਹੀ, ਬਲਕਿ ਵੇਖੀ ਨਹੀਂ, ਇਨਸਪੈਕਸ਼ਨ ਨਹੀਂ ਕੀਤੀ ਉਹਦੀ। ਤੇ ਅਸੀਂ ਗੱਡੀ ਲੈ ਕੇ ਹੁਣ ਅੰਦਰ ਆ ਗਏ। ਫਿਰ ਜਦੋਂ ਗੱਡੀ ਤੁਸੀਂ ਵਾੜ ਦੇਣੀ ਆ, ਮੈਰੀਨ 'ਚ ਵਾੜ ਦੇਣੀ ਆ, ਜਹਾਜ਼ 'ਚ ਵਾੜ ਦੇਣੀ ਆ, ਉਸ ਤੋਂ ਬਾਅਦ ਅੰਦਰ ਇਹਨਾਂ ਦਾ ਜਿਹੜੀ ਕੰਪਨੀ ਕੋਲ ਅਸੀਂ ਬੁਕਿੰਗ ਕਰਾਈ ਆ ਉਹਨਾਂ ਦੇ ਅੱਗੇ ਕਲੀਅਰੈਂਸ ਏਜੰਟ ਹੈ, ਜਿਵੇਂ ਆ ਸਜਾਦ ਹੈ ਮੁੰਡਾ, ਇਹਨੇ ਗੱਡੀ ਕਲੀਅਰ ਕਰਾ ਕੇ ਅੰਦਰ ਵਾੜੀ ਹੈ। ਇਸ ਤੋਂ ਬਾਅਦ ਹੁਣ ਮੈਨੂੰ ਲੈ ਕੇ ਜਾਏਗਾ ਜਿਹੜੇ ਸਿਆਰਾਤ ਤੇ ਆਉਂਦੇ, ਮਤਲਬ ਗੱਡੀ ਤੇ ਆਉਂਦੇ, ਇੱਥੇ ਅਰਬੀ 'ਚ ਸਿਆਰਾਤ ਕਹਿੰਦੇ ਆ ਨਾ, ਤੇ ਉਹ ਫਿਰ ਗੱਡੀ ਵੜਵਾ ਕੇ ਅੰਦਰ, ਫਿਰ ਅੰਦਰ ਪੈਸੇਂਜਰ ਟਰਮੀਨਲ ਤੱਕ ਛੱਡ ਕੇ ਆਉਂਦੇ ਆ। ਇਹ ਤਕਰੀਬਨ ਪ੍ਰੋਸੈਸ ਜਿਹੜਾ ਵਾ 4 ਘੰਟੇ ਮੈਨੂੰ ਕਹਿੰਦੇ ਸੀ ਪਹਿਲਾਂ ਤੁਸੀਂ ਜਾਇਓ, ਕਿ 5 ਵਜੇ ਜਾਇਓ, 9 ਵਜੇ ਚੱਲਣੀ ਹੈ। ਤੇ ਵਾਕਈ 4 ਘੰਟੇ ਚਾਹੀਦੇ ਵੀ ਹੈ, ਕਿਉਂਕਿ ਪੌਣੇ 2 ਘੰਟੇ ਤਾਂ ਸਾਨੂੰ ਲੱਗ ਗਿਆ ਹੁਣ ਤੱਕ। ਸੋ ਜੇ ਤੁਸੀਂ ਆਖੋਗੇ ਵੀ ਅਸੀਂ 2 ਘੰਟੇ ਪਹਿਲਾਂ ਚੱਲ ਜਾਈਏ, ਫਿਰ ਮੈਨੂੰ ਲੱਗਦਾ ਉਹ ਤੁਹਾਡਾ ਟਿਕਟ ਵੀ ਜ਼ਾਇਆ ਹੋਏਗਾ ਤੇ ਸਾਰਾ ਕੁਝ ਜ਼ਾਇਆ ਹੋਏਗਾ। ਸੋ ਇਸ ਤੋਂ 4 ਘੰਟੇ ਪਹਿਲੇ ਆਉਣਾ ਜਿਹੜਾ ਉਹ ਬਿਹਤਰ ਹੈ। ਤੇ ਆਹ ਚੀਜ਼ਾਂ ਜਿਹੜੀਆਂ ਉੱਥੇ ਮੈਂ ਦੇ ਆਇਆ, ਹੁਣ ਕੋਰਨੇਟ ਬਾਕੀ ਮੇਰੇ ਕੋਲ ਆ, ਉਹਦੇ 'ਚ ਉਹਨਾਂ ਪੈਕ ਕਰਕੇ ਮੈਨੂੰ ਦਿੱਤਾ। ਬਾਕੀ ਚੀਜ਼ਾਂ ਸਾਰੀਆਂ ਮੈਂ ਕੈਰੀ ਕਰ ਲਈਆਂ। ਪੁਲਿਸ ਰਿਪੋਰਟ ਵੀ ਇੱਥੋਂ ਬਣਦੀ ਹੈ, ਜਦੋਂ ਤੁਸੀਂ ID ਦਿੰਦੇ ਜੇ ਤੇ ਪੁਲਿਸ ਰਿਪੋਰਟ ਬਣਦੀ। ਪੁਲਿਸ ਰਿਪੋਰਟ ਵੀ ਨਾਲ ਕਸਟਮ ਵਾਲੇ ਲੈ ਕੇ ਫਿਰ ਅੱਗੇ ਗੱਡੀ ਜਾਣ ਦਿੰਦੇ, ਵੀ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਨੇ ਕੋਈ
ਕ੍ਰਿਮੀਨਲ ਐਕਟ ਤੇ ਨਹੀਂ ਕੀਤਾ, ਕੋਈ ਐਕਟੀਵਿਟੀ ਤੇ ਨਹੀਂ ਇਸ ਤਰ੍ਹਾਂ ਦੀ, ਉਹ ਸਾਰਾ ਰਿਕਾਰਡ ਵੀ ਵੇਖ ਕੇ ਜਾਣਦੇ ਤੇ। ਸੋ ਚੱਲਦੇ ਹੁਣ ਅੱਗੇ ਆਪਾਂ ਸ਼ਿਪ ਵਾਲੇ ਪਾਸੇ। ਲਓ ਵੀ ਇਹਦਾ ਸਾਨੂੰ ਬਿਠਾ ਲਿਆ ਬੱਸ 'ਚ, ਤੇ ਬੱਸ ਕੜਾਕੇ ਬਹੁਤ ਮਾਰਦੇ, ਕੜਕ 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 ਕਰਨ ਰਹੀ ਹੈ। ਹਲੇ ਦੁਬਈ ਤੋਂ ਇੱਧਰ ਹੀ ਹੋਏ ਆ। अरे दुबई तो थोड़ा पता ही है। ये भाई ईरान का हमें डरा रहा है, कह रहा है ईरान गर्मी है, बहुत गर्मी है, कहता है अभी बहुत गर्मी है। तो हम अभी जाएगा रशिया, 1 महीने बाद आएगा, फिर ठीक होगा, ठंड होगा, महीने बाद ठंड होगा। चलो जी 1 महीने बाद आवांगे ਹੁਣ ਜਾ ਕੇ 1 ਮਹੀਨੇ ਬਾਅਦ ਕਿਉਂਕਿ ਅੱਗੇ ਲੰਘ ਜਾਣਾ ਨਾ ਆਪਾਂ। ਐਡੇ ਐਡੇ ਜੰਪ ਬਣਾਏ ਨੇ, ਪਤਾ ਨਹੀਂ ਦਮ ਕਰਾ ਕੇ ਲਵਾਏ ਸੀ। ਆ ਵਕਾਰ ਬੈਠਾ ਵੀਡੀਓ ਬਣਾਉਂਦਾ, ਵਲੌਗ ਬਣਾਈ ਜਾਂਦਾ, ਤੇ ਆਪਣਾ ਜਹਾਜ਼ ਹੈ ਜੀ। ਤਿਆਰੀਆਂ ਪੂਰੀਆਂ, ਸ਼ਾਮ ਦਾ ਟਾਈਮ ਹੋ ਗਿਆ, ਤੇ ਇੱਧਰ ਲੱਗੀਆਂ ਸੀਟਾਂ ਸੂਟਾਂ ਜਿੱਥੇ ਆਪਾਂ ਬਹਿਣਾ। ਇਹ ਕੈਬਨ ਹੈ, ਜੇ ਤੁਸੀਂ ਬਾਹਰ ਨਿਕਲ ਕੇ ਬਹਿਣਾ ਤੇ ਉਹ ਸਾਈਡ ਆ ਖਾਣੇ ਖੂਣੇ ਦੀ ਉਰਾ ਪਰਾ, ਆਹ ਸਾਈਡਾਂ ਨੇ ਸ਼ਿਪ ਦੀਆਂ। ਵੀ ਜੋ ਤੁਸੀਂ ਚਾਹੁੰਦੇ ਹੋ ਬਾਹਰ ਬਹਿਣਾ ਤੇ ਇੱਧਰ ਆ ਕੇ ਬਹਿ ਸਕਦੇ ਹੋ, ਲੇਕਿਨ ਇੱਥੇ ਸੇਕ ਹਵਸ ਜਿਹੜਾ ਉਹ ਬਹੁਤ, ਉਹ ਫਿਰ ਗਰਮੀ ਫੁੱਲ ਆ ਤੇ ਸੇਕ ਵੀ ਫੁੱਲ ਆ। ਆਹ ਉਹਦੀ ਉਤਲੀ ਸਾਈਡ ਆ ਗਈ, ਇਹ ਇੱਧਰੋਂ ਅਸੀਂ ਆਏ ਹਾਂ ਇਸ ਸਾਈਡ ਤੋਂ। ਗੱਡੀ ਜਿਹੜੀ ਵਾਲੀ ਤੋਂ ਥੱਲੇ ਆ ਕੇ ਤੇ ਆਪਾਂ 3rd ਫਲੋਰ ਤੇ ਆ ਗਏ। ਇਹ ਰਾਤ ਨੂੰ ਬਹਿਣ ਵਾਸਤੇ ਜੇ ਤੁਸੀਂ ਇੱਥੇ ਆ ਕੇ ਬਹਿਣਾ ਬੁਣਾ ਹੋਵੇ ਤੇ ਇੱਥੇ ਆ ਕੇ ਬਹਿ ਸਕਦੇ ਹੋ ਰਸਤੇ ਦੇ ਵਿੱਚ, ਕਿਉਂਕਿ ਸਫ਼ਰ ਜਿਹੜਾ ਵਾ ਤਕਰੀਬਨ 3-5-8 ਘੰਟੇ ਦਾ, 25 ਨੌਟੀਕਲ ਮਾਈਲ ਤੇ ਆਂਦੇ ਚੱਲਦੀ ਆ, ਬਹੁਤਾ ਤੇਜ਼ ਤੂਜ ਨਹੀਂ ਭੱਜਦੀ। ਉਹ ਜੀ ਆ ਗਿਆ ਤਾਂ ਅੰਦਰਲਾ। ਵੈਸੇ VIP ਵੀ ਹੈ ਨਹੀਂ, ਆਪਾਂ ਆਪਣੇ ਕੋਲ ਦੂਜੀ ਆ, VIP ਨਹੀਂ ਗੀ, ਕਿਉਂਕਿ ਉੱਥੇ ਅੰਦਰ ਲੰਮੇ ਲੰਮੇ ਪੈਣ ਵਾਲਾ ਵੀ जुगाड़ हैगा। लेकिन ये दोस्त हमारा ना हमें डराता है, तो बात सुनो भाई, क्या नाम है? ਅਜ਼ੀਜ਼ੀ। अजीजी डराता है हमें, कहता है घड़ी ना पहन के जाओ, बाजू उतार देंगे। हाँ चलो चलो, बहुत शुक्रिया बहुत शुक्रिया। आप कहाँ से हो आप? मैं मुल्तान से हूँ। हमारा इधर दुबई में बिजनेस है ना, स्पेयर पार्ट, इंजेक्टर, ये बड़ी गाड़ियों का। अच्छा अच्छा अच्छा, ठीक है ठीक है ठीक है। हम आगे घूमने जा रहे हैं। हाँ उसको दे दो। अलग। पीछे वाले टिकटॉक ਹਾਂਜੀ, ਕੀ ਹਾਲ ਹੈ ਭਾਈ ਜਾਨ, ਠੀਕ ਹੋ? ਤਬੀਅਤ ਠੀਕ ਹੈ। पहली वापसी साड़ी निकल आई है अजीजी ना। अजीजी देख लो, ਡਰਾਈ ਜਾਂਦਾ। आपका दोस्त जानता है, आप तो यार डर ही जाते हो हमें। ਇਹ ਕਦੀ ਕਹਿੰਦਾ ਤੇਰੀ ਬਾਹ ਲਾ ਲੈਣੀ ਉੱਥੇ, ਕਦੀ ਕੱਛਾ ਨਾ ਪਾ ਕੇ ਜਾਈ, ਅਖੇ ਪੈਂਟ ਪਾ ਕੇ ਜਾਈ ਉੱਥੇ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਹੁਣ ਮੈਂ ਟੈਚੀ ਰੱਖ ਬੈਠਾ, ਮੈਂ ਉੱਤਰਦੇ ਸਾਰੀ ਪੈਂਟ ਪਾ ਲਾਂਗਾ। ਕਹਿੰਦਾ ਕੱਛਾ ਨਹੀਂ ਪਾ ਕੇ ਜਾਣਾ, ਘੜੀ ਲਾਈ, ਉਹਨਾਂ ਨੂੰ ਦੱਸਣਾ ਤੂੰ ਬੜਾ ਗਰੀਬ ਏ। ਜਾਣ ਵਾਲਾ ਇਰਾਨੀ ਮੁੰਡਾ ਇਹਦਾ ਦੋਸਤ ਆ। ਆ ਜਿਹੜਾ ਇਰਾਨੀ ਮੁੰਡਾ ਅਜ਼ੀਜ਼ੀ ਨਾਂ ਇਹਦਾ, ਨਹੀਂ ਅਸੀਂ ਨਾ ਇਹਦਾ ਦੋਸਤ ਹੈ ਪਾਕਿਸਤਾਨੀ। ਇਹਨੇ ਸਾਡੇ ਨਾਲ ਗੱਲ ਕਰਾਈ ਸਾਡੇ ਨਾਲ, ਤੇ ਉਹ ਜਾਣਦਾ ਸੀ ਵਕਾਰ ਨੂੰ। ਤੇ ਗੱਲਬਾਤ ਕਰਦੇ ਰਾਂਗੇ WhatsApp ਤੇ, ਤੇ ਤੁਸੀਂ ਸਾਨੂੰ ਗਾਈਡ ਕਰ। फेस्टिवल में ਫੈਸਟੀਵਲ ਮੇ जो दुबई बुरुजवाल वो फेस्टिवल ਇਹ ਮਾਂ ਜੀ ਨੇ, ਇਹ ਸਾਡੇ ਨਾਲ ਸਫ਼ਰ ਕਰ ਰਹੇ ਨੇ। ਇਹ ਹੈ ਵੈਸੇ ਪਾਕਿस्तानी है, लेकिन ईरानी भी ना होती है। रोटी बनाता आपको ईरानी आती है? ईरानी ईरानी वाले बना था ईरानी दाल बना था। अच्छा है, आप बलूचिस्तान से? आए मेरा बाप जमाने से तो ईरान का था, अच्छा और ईरान से तो आया पाकिस्तान से, हमारा माँ से शादी किया, फिर आया दुबई में। ओके। हाँ दुबई में है, जब से हम लोग पैदा भी दुबई में हो हाँ गए, दुबई में पैदा। बच्चा पूरा खानदान दुबई में है। आपका बाप एक जगह टिका नहीं, हमारा बाप एक जगह टिक गया, फिर बाप वही। का दादा भी टिक गया। आ गया दुबई में, माशाल्लाह दुबई से जिंदगी बनाया, हम लोग अच्छा, को अच्छा, इधर ही अच्छा। लाया अल्लाह ताला ने। आप बस- दुबई में पैदा हुए? हाँ हम दुबई में पैदा हुए। क्या करते हैं आप इधर? फेस्टिवल बड़ा दुबई का फेस्टिवल नहीं बोलते हैं, हाँ हाँ हाँ। उसका अंदर 6 महीने का सर्दी में लगता है, हाँ। वो गुलगुले बनाते हैं, उस जगह में हम लोग काम करते मीठे हैं। गुलगुले। मीठे गुलगुले हाँ, बनाते हैं। वो ग्लोबल विलेज में। गुलगुले। हाँ या उधर हर जगह है, पाकिस्तान भी है, इंडिया भी है, हाँ, यूके सब भी जगह है, है। सब तो जगह। आप किस क्लस्टर में हो? मैं इस साल में जो मस्जिद का खाना वाला नहीं था नहीं इधर नहीं, मस्जिद- कौन सा कंट्री में?
क्लस्टर कौन सा है, किस मुल्क का? और ये जो यूई का खाना बनाते हाँ हैं, यूएई का, ठीक। हाँ शाबिया, उसका शाबिया अकेले बोलता है, यूई का है। हाँ। लेकिन हमारा यानी खाने का नाम यानी यूई का है। यूई का खाना हम लोग बनाते अब छुट्टी गुजारने जा रहा है। छुट्टी गुजारने जा रहा हूँ। ओके, मजे मजे। इधर ही जाएगा या कुछ और कहीं और भी? बस पहला बार इधर, फिर आएगा 9 महीने में फेस्टिवल खुल जाता है। ग्लोबल विलेज अब खुलता 2 है ना। महीने का वीजा लिया। अगर अच्छा लगा शिराज जाएंगे। पहली दफा जा रहा है? पहली दफा जा रहे हैं। हम भी शिराज जाएंगे। शिराज जाएंगे, अल्लाह करे उधर मिल जाए। ओके ओके। शिराज जा रहे हैं, फिर जायदान बोला, वो जायदान चलो वो जायदान। भैया बोला कहीं कहीं दूर नहीं जाने का, वरना ये घड़ी भी उतारने का, बाजू उतारेगा। नहीं बोलते, पाकिस्तान से अच्छा है ईरान। पाकिस्तान से अच्छा नहीं, अच्छे अच्छे बुरे लोग हर जगह। लोग हर जगह है तो। ਲਓ ਵੀ ਦੋਸਤੋ, ਤਕਰੀਬਨ ਸਾਡਾ ਟਾਈਮ ਹੋ ਗਿਆ ਇੱਥੋਂ ਤੁਰਨ ਦਾ। ਜਿਹੜੀ ਸਾਡੀ ਇਹ ਹੈ ਮੈਰੀਨ ਜਹਾਜ਼ ਹੈ, ਸਾਡਾ ਫੈਰੀ ਹੈ ਸਾਡੀ, ਇਹ ਤੁਰਨ ਵਾਲੀ ਹੁਣ 9 ਵਜੇ ਤੁਰਨੀ ਹੈ, ਸਵੇਰੇ 5 ਵਜੇ ਪਹੁੰਚਣੀ ਹੈ। ਅੱਗੇ ਇੰਟਰਨੈਟ ਨਹੀਂ ਚੱਲਦਾ, ਲੇਕਿਨ ਕੋਸ਼ਿਸ਼ ਕਰਾਂਗੇ VPN ਆਪਾਂ ਡਾਊਨਲੋਡ ਕੀਤਾ ਵੀ ਤੁਹਾਡੇ ਨਾਲ ਦੀ ਨਾਲ ਵੀਡੀਓਜ਼ ਜਿਹੜੇ ਨੇ ਤੁਹਾਡੇ ਤੱਕ ਸ਼ੇਅਰ ਕਰ ਦਈਏ। ਕਿਉਂ ਬਕਾਰ? ਹਾਂਜੀ, ਉੱਥੇ ਕਹਿੰਦੇ ਸੋਸ਼ਲ ਮੀਡੀਆ ਕੋਈ ਵੀ ਨਹੀਂ ਚੱਲਦਾ, ਉਹ VPN ਦੇ ਜ਼ਰੀਏ ਜਿਹੜਾ ਇਹ ਉਹ ਸਭ ਕੁਝ ਚੱਲਦਾ ਹੈ। ਤੇ VPN ਅਸੀਂ ਇੱਥੋਂ ਹੀ ਡਾਊਨਲੋਡ ਕਰ ਲੈਨੇ ਤਾਂ ਕਿ ਉੱਥੇ ਜਾ ਕੇ ਲੋਕਾਂ ਨੂੰ ਦਿਖਾ ਸਕੀਏ। ਉਹ ਵੀ ਅਸੀਂ ਪੁੱਛਿਆ ਅੱਗੇ ਕਿਸੇ ਨੂੰ, ਸਾਡੇ ਦੋਸਤ ਨੇ ਵਾਕ ਵਿੱਚ ਟੁਰਨ ਵਾਲੇ, ਉਹਨਾਂ ਸਾਨੂੰ ਦੱਸ ਦਿੱਤਾ ਹੋ ਕੇ ਤੇ VPN ਇੱਥੋਂ ਡਾਊਨਲੋਡ ਕਰਕੇ ਜਾਣਾ। ਤੇ ਇਸ ਕਰਕੇ ਤੁਸੀਂ ਸਾਡੀਆਂ ਵੀਡੀਓ ਪੂਰਾ ਵੇਖ ਲਿਓ ਤਾਂ ਕਿ ਤੁਹਾਨੂੰ ਨਾ ਕਿਸੇ ਨੂੰ ਪੁੱਛਣਾ ਪਏ, ਪੂਰੀ ਇਨਫੋਰਮੇਸ਼ਨ ਮਿਲ ਜੇ। ਹਾਂ, ਤੇ ਇੱਥੇ ਅੱਜ ਗਰਮੀ ਬਹੁਤ ਆ, ਕਿਉਂਕਿ ਹੁਣ ਮੁਹੱਰਮ ਵੀ ਚੱਲਦੇ ਤੇ ਇਧਰ ਨੂੰ ਘੱਟ ਆਉਣ ਜਾਣ ਵਾਲੇ ਲੋਕ ਨੇ ਇਹਨਾਂ ਦਿਨਾਂ 'ਚ, ਤਾਂ ਬਿਲਕੁਲ ਖਾਲੀ ਹੈ। 26 ਨੇ ਪੈਸੇਂਜਰ ਟੋਟਲ, ਤੇ ਗੱਡੀਆਂ ਵੈਸੇ ਦੱਸਦੇ ਵੀ 10-15 ਗੱਡੀਆਂ ਹੁੰਦੀਆਂ ਵਾ ਜਾਣ ਵਾਲੀਆਂ ਰੋਜ਼, ਲੇਕਿਨ ਸਾਡੀ ਇਕੱਲੀ ਗੱਡੀ ਆ, ਮਤਲਬ ਹੋਰ ਕੋਈ ਵੀ ਗੱਡੀ ਨਹੀਂ ਹੈ। ਅੱਜ ਅਸੀਂ ਇੱਥੇ ਅਮੀਰਾਂ ਵਾਲਾ ਫੀਲ ਕਰ ਰਹੇ ਹਾਂ। ਤੇ ਚੱਲਦੇ ਹਾਂ ਹੁਣ ਆਪਾਂ ਜੀ, ਸਵੇਰੇ ਇਰਾਨ ਪਹੁੰਚ ਕੇ ਤੁਹਾਡੇ ਨਾਲ ਅਗਲੀ ਵੀਡੀਓ ਸ਼ੇਅਰ ਕਰਾਂਗੇ। ਸੋ ਕੰਟੀਨਿਊਸਲੀ ਜੁੜੇ ਰਹਿਣਾ ਵੀਡੀਓਜ਼ ਦੇ ਨਾਲ, ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਕਿਸ ਤਰ੍ਹਾਂ ਦਾ ਸਾਡਾ ਸਫ਼ਰ ਜਾ ਰਿਹਾ, ਤੁਹਾਨੂੰ ਵੀਡੀਓਜ਼ ਕਿਸ ਤਰ੍ਹਾਂ ਲੱਗ ਰਹੇ, ਮੇਰੇ ਵੀਡੀਓ, ਫਿਰ ਵਕਾਰ ਭਿੰਡਰ ਦੇ ਵੀਡੀਓ। ਕੁਛ ਜਿਹੜੀਆਂ ਚੀਜ਼ਾਂ ਤੁਸੀਂ ਮੇਰੇ ਨਾਲ ਵੇਖ ਸਕੋਗੇ, ਵਕਾਰ ਦੇ ਵੇਖ ਲੈਣਾ। ਅੱਗੋਂ ਸਾਡਾ ਅੰਜਮ ਰਲ ਰਿਹਾ, ਅੰਜਮ ਸਰੋਇਆ ਸਾਹਿਬ, ਉਹਦੀਆਂ ਗੱਪਾਂ ਛੱਪਾਂ ਵੀ ਨਾਲ ਤੁਹਾਨੂੰ ਸੁਣਾਵਾਂਗੇ। ਜਿਹੜੇ ਸਾਡੇ ਵੀਡੀਓ 'ਚ ਨਾਲ ਲੱਭਣ, ਉਹਦੀ ਵੀਡੀਓ 'ਚ ਵੇਖ ਲੈਣਾ। ਹਾਂਜੀ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਬਾਕੀ ਤੁਸੀਂ ਕਮੈਂਟ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ, ਫਲਾਨੀ ਜਗ੍ਹਾ ਜਾਓ, ਫਲਾਨੀ ਜਗ੍ਹਾ ਜਾਓ। ਹਾਂ, ਸੁਜੈਸਟ ਕਰੋ। ਹਾਂ, ਤਾਂ ਸਾਡੀਆਂ ਵੀਡੀਓ ਵੇਖ ਕੇ ਜਿਹੜੇ ਭਰਾ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਆਸਾਨੀ ਹੋਏਗੀ। ਅਸੀਂ ਵੀ ਜਿਹੜੀ ਚੀਜ਼ ਦਾ ਨਹੀਂ ਸੀ ਪਤਾ, ਇੱਥੇ ਕੁਝ ਦੋਸਤ ਇਰਾਨੀ ਮਿਲੇ ਨੇ, ਉਹਨਾਂ ਨੂੰ ਉਰਦੂ ਆਉਂਦੀ ਆ, ਉਹਨਾਂ ਨੂੰ ਪੁੱਛਦੇ ਰਹੇ ਆ। ਉਸ ਤੋਂ ਬਾਅਦ ਕੁਝ ਜਿਹੜੇ ਦੋਸਤ ਆਏ ਸੀ ਉਹਨਾਂ ਨੂੰ ਪੁੱਛਿਆ, ਤੇ ਇਸ ਕਰਕੇ ਜਿਹਨੇ ਵੀ ਆਣਾ ਹੈ ਉਹਨਾਂ ਨੂੰ ਇੰਜੀ ਮਾਲੂਮਾਤ ਮਿਲਦੀ ਹੈ, ਫਿਰ ਉਹ ਦੂਸਰਿਆਂ ਨੂੰ ਦੱਸਦਾ ਹੈ। ਸਭ ਤੋਂ ਬੈਸਟ ਜਿਹੜਾ ਮਾਲੂਮਾਤ ਦਾ ਜ਼ਰੀਆ ਸੋਸ਼ਲ ਮੀਡੀਆ ਹੀ ਹੈ। ਜਿਵੇਂ ਅਸੀਂ ਜਾਵਾਂਗੇ ਉੱਥੇ ਬਾਰੇ ਦੱਸਾਂਗੇ ਕਿ ਇੰਜਾ ਲੋਕਾਂ ਦਾ ਰਹਿਣ ਸਹਿਣ ਇੰਜਾ, ਤੇ ਫਿਰ ਲੋਕਾਂ ਦਾ ਆਪੀ ਵਿਜ਼ਿਟ ਕਰਨ ਨੂੰ ਦਿਲ ਕਰਦਾ। ਸੋ ਵੀ ਰਾਤੀ ਨੈਟਫਲਿਕਸ ਤੇ ਫਿਲਮਾਂ ਬਾਕੀ ਦੀਆਂ ਤੇ ਸੁੱਤੇ ਸੱਤੇ ਵੀ ਏਡਾ ਖਾਸ ਕੋਈ ਨਹੀਂ, ਕੋਈ ਨੀਂਦ ਨਹੀਂ ਆਉਂਦੀ ਕੁਰਸੀਆਂ ਤੇ ਹੁਣ ਸਵੇਰ ਦੇ 6:30 ਇਸ ਵੇਲੇ ਵੱਜ ਗਏ ਆ, ਤੇ ਸਾਨੂੰ ਨਾ ਕਿਹਾ ਤੇ ਅਸੀਂ 5 ਵਜੇ ਪਹੁੰਚ ਜਾਣਾ, ਪਰ ਇਹ ਦੱਸਣ ਦੇ ਵੀ ਇਹ 10 ਵਜੇ, ਤਕਰੀਬਨ 10 ਵਜੇ ਪਹੁੰਚਣੀ, ਤੇ ਹਾਲੀ ਸਵੇਰਾ ਅਸੀਂ ਬਾਹਰਲੇ ਪਾਸੇ ਉੱਠ ਕੇ ਆਏ। ਹੁਣ ਸਮੁੰਦਰ ਦੇ ਵਿੱਚੋਂ ਵਿੱਚ ਹੀ ਜਾਈ ਜਾਂਦੇ ਆ, ਪਤਾ ਨਹੀਂ ਲੱਗਣ ਡਿਆ ਵੀ ਕਿੱਥੇ ਆਪਾਂ ਪੜ ਗਏ। ਜਾਣ ਡਿਆ ਇਰਾਨ ਵੱਲ, ਤੇ ਸਵੇਰ ਦਾ ਪਹੁੰਚ ਰਿਹਾ। ਮੈਂ ਤੁਹਾਨੂੰ ਵਿਖਾਵਾਂ, ਸੂਰਜ ਨਿਕਲ ਡਿਆ ਤੇ ਸਮੁੰਦਰ ਦੇ ਉੱਤੋਂ ਦੀ ਹੋ ਕੇ ਉਹਦੀ ਰੋਸ਼ਨੀ ਪੈਂਦੀ ਹੈ, ਤੇ ਕਿੱਦਾਂ ਦੀ ਪੈਂਦੀ ਹੈ ਆ ਵੇਖੋ, ਸੋਹਣਾ ਲੱਗਣ ਡਿਆ। ਇਹ ਆ ਜੀ ਸਮੁੰਦਰ ਦੇ ਨਜ਼ਾਰੇ। ਹਾਂਜੀ, ਮੈਂ ਕਿਹਾ ਜੀ ਨਾਲ ਦੀ ਨਾਲ ਤੁਹਾਨੂੰ ਵੀ ਵਿਖਾਈ ਚਲੀਏ ਕਿ ਠਾਠਾਂ ਮਾਰਦਾ ਸਮੁੰਦਰ, ਤੇ ਠਾਠਾਂ ਮਾਰਦਾ ਸਾਡਾ ਬਹਿਰੀ ਬੇੜਾ, ਜਹਾਜ਼ ਬੇੜਾ। ਹੈਂ, ਦੱਸਦੇ ਆ ਕਿ ਸਵੇਰੇ ਪਨੀਰ ਦਾ ਨਾਸ਼ਤਾ ਦਿੰਦੇ ਆ, ਰਾਤੀ ਤੇ ਚਾਵਲ ਚੂਵਲ ਦਿੱਤੇ ਆ, ਤੇ ਕੀ ਦਿੰਦੇ ਹੁਣ ਨਾਸ਼ਤਾ ਕਰਾਂਗੇ ਕੁਛ ਨਾ ਕੁਛ ਕਰਕੇ, ਕਿਉਂਕਿ ਜੇ 10 ਵਜੇ ਪਹੁੰਚਣਾ ਤੇ ਨਾਸ਼ਤਾ ਤੇ ਫਿਰ ਨੂੰ ਦੇਣਾ ਪੈਣਾ, ਤੇ ਨਾਸ਼ਤਾ ਨੁਸ਼ਤਾ ਕਰਕੇ ਫਿਰ ਪਹੁੰਚਾਂਗੇ ਤਕਰੀਬਨ ਕੋਈ 10 ਦੇ ਆਲ ਦੁਆਲ 10 ਦੇ ਕੋਲ। ਅੱਗੇ ਜਾ ਕੇ ਕਿੰਨਾ ਟਾਈਮ ਹੁੰਦਾ, ਪ੍ਰੋਸੈਸ ਕਿੰਨਾ ਹੁੰਦਾ ਵਾ, ਕਿਉਂਕਿ ਸਾਡੀ ਇਮੀਗ੍ਰੇਸ਼ਨ ਤੇ ਹੋਈ ਜਾਣੀ ਹੈ, ਗੱਡੀ ਨੂੰ ਕਲੀਅਰ ਕਰਾਉਣ ਤੇ ਕਿੰਨਾ ਟਾਈਮ ਲੱਗਦਾ। ਮੈਨੂੰ ਲੱਗਦਾ ਵੀ ਅੱਜ ਦਾ ਦਿਨ ਸਾਡਾ ਬੰਦਰਬਾਸ ਜਿਹੜਾ ਉੱਥੇ ਲਾਗੇ ਸ਼ਹਿਰ ਆ ਉਹਦੇ ਕੋਲ ਹੀ ਲੱਗਣਾ। ਤੇ
ਤੇ ਉਸ ਤੋਂ ਬਾਅਦ ਫਿਰ ਅਗਲਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ।